ਅੱਜ ਕੱਲ੍ਹ ਬੈਂਕਾਂ ਨੇ ਲੋਕਾਂ ਨੂੰ ਬਹੁਤ ਵਕਤ ਪਾਇਆ ਹੋਇਆ ਅਮਰੀਕਾ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਓਕਲੈਂਡ ਸ਼ਹਿਰ 'ਚ ਕਹਿੰਦੇ ਇੱਕ ਬੰਦੇ ਨੇ $33,000 ਦਾ ਆਪਣਾ ਕੈਸ਼ੀਅਰ ਚੈੱਕ ਬੈਂਕ ਆਫ ਅਮਰੀਕਾ ਦੇ ਵਿੱਚ ਡਿਪੋਜ਼ਿਟ ਕੀਤਾ, ਕਿਉਂਕਿ ਉਸਨੇ ਕੰਸਟਰਕਸ਼ਨ ਦਾ ਪ੍ਰੋਜੈਕਟ ਕਰਨਾ ਸੀ। ਅਤੇ ਨੈਕਸਟ ਡੇ ਜਦੋਂ ਉਹ ਚੈੱਕ ਕਰਨ ਲੱਗਾ ਤਾਂ ਉਹਦੇ ਅਕਾਊਂਟ ਦੇ ਵਿੱਚ ਜ਼ੀਰੋ ਬੈਲੈਂਸ ਸੀ, ਜਦ ਕਿ ਉਸਨੇ ਕੈਸ਼ੀਅਰ ਚੈੱਕ ਜਮ੍ਹਾਂ ਕਰਾਇਆ ਸੀ। ਅਤੇ ਜਦੋਂ ਇਹ ਭਾਈ ਸਾਹਿਬ ਉੱਥੇ ਪਹੁੰਚੇ ਓਕਲੈਂਡ ਬੈਂਕ ਆਫ ਅਮਰੀਕਾ ਦੀ ਬ੍ਰਾਂਚ, ਤੇ ਅੱਗੇ ਉਹਨਾਂ ਦੇ ਲੋਕ ਲੱਗਾ ਹੋਇਆ ਸੀ। ਕਹਿੰਦੇ ਬੈਂਕ ਵਾਲੇ ਆਲਰੇਡੀ ਬੰਦ ਕਰ ਗਏ। ਸੋ ਉਸਨੇ ਬੈਂਕ ਨੂੰ ਕਾਲ ਕੀਤੀ 800 ਨੰਬਰ 'ਤੇ, ਉਹ ਕਹਿੰਦੇ ਸਾਡੇ ਕੋਲ ਰੈਕਡ ਨਹੀਂ ਹੈ। ਫਿਰ ਉਹ ਇੱਕ ਹੋਰ ਬ੍ਰਾਂਚ ਦੇ ਵਿੱਚ ਗਿਆ, ਉਹ ਕਹਿੰਦੇ ਸਾਡੇ ਕੋਲ ਕੋਈ ਰੈਕਡ ਨਹੀਂ ਹੈ। ਉਹ ਕਹਿੰਦਾ ਵੀ ਮੈਂ ਤਾਂ ਵੀ ਮਰਨ ਵਾਲਾ ਹੋ ਗਿਆ, $33,000 ਫੜ ਫੁੜ ਕੇ ਇਕੱਠੇ ਕੀਤੇ ਸੀ ਲੋਕਾਂ ਤੋਂ, ਅਤੇ ਉਹ ਇੱਕ ਕੰਟਰੈਕਟਰ ਨੂੰ ਦੇਣੇ ਸੀ, ਕਿਉਂਕਿ ਉਹਦੇ ਘਰ ਦੇ ਵਿੱਚ ਰੀਮੋਡਲਿੰਗ ਚੱਲ ਰਹੀ ਸੀ। ਉਸ ਤੋਂ ਬਾਅਦ ਉਸਨੇ ਮਾਈਕਲ ਫਿਨੇ, ਇੱਕ ਰੇਡੀਓ ਹੋਸਟ ਹੈਗਾ ਜਿਹੜਾ ਫਾਈਨਾਂਸਿਸ 'ਤੇ ਕੰਮ ਕਰਦਾ ਹੈਗਾ, ਉਸ ਨੂੰ ਕੰਟੈਕਟ ਕੀਤਾ, ਅਤੇ ਉਸ ਨੇ ਬੈਂਕ ਨੂੰ ਕੰਟੈਕਟ ਕੀਤਾ, ਅਤੇ ਹੁਣ ਲੱਗਦਾ ਕਹਿੰਦੇ ਵੀ ਬੈਂਕ ਵਾਲੇ ਉਹਨੂੰ ਪੈਸੇ ਦੇ ਦੇਣਗੇ। ਪਰ ਕਹਿੰਦੇ ਵੀ ਸਭ ਤੋਂ ਮਾੜੀ ਹਾਲਤ ਇਹ ਸੀ ਵੀ ਉਸਨੇ ਕਿੰਨੀ ਜਗ੍ਹਾ ਕਾਲ ਕੀਤੀ ਅਤੇ ਕੋਈ ਵੀ ਜਵਾਬ ਨਹੀਂ ਦੇ ਰਿਹਾ ਸੀ। ਉਹ ਕਹਿੰਦੇ ਵੀ ਸਾਡੇ ਕੋਲ ਕੋਈ ਰੈਕਡ ਨਹੀਂ ਹੈ, ਅਤੇ ਬੰਦਾ ਕਹਿੰਦਾ ਵੀ ਮੇਰਾ ਆਲਰੇਡੀ ਚੈੱਕ ਵੀ ਕਲੀਅਰ ਹੋ ਗਿਆ, $33,000 ਵੀ ਜਮ੍ਹਾਂ ਕਰਾ ਲਿਆ ਤੁਸੀਂ, ਅਤੇ ਬੈਂਕ ਦੇ ਵਿੱਚ ਜ਼ੀਰੋ ਬੈਲੈਂਸ ਸ਼ੋ ਹੋ ਰਿਹਾ ਹੈਗਾ। ਸੋ ਅੱਜ ਕੱਲ੍ਹ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੀਆਂ ਬੈਂਕ ਦੀਆਂ ਬ੍ਰਾਂਚਿਸ ਬੰਦ ਹੋ ਰਹੀਆਂ ਹੈਗੀਆਂ। ਦੱਸੋ ਹਰਜੋਤ ਸਿੰਘ ਜੀ, ਕਿੱਡੀ ਜਿਹੜੀ ਇਹ ਮਾੜੀ ਗੱਲ ਆ। ਮਿਹਨਤ ਦੇ ਨਾਲ ਕੀਤੀ ਕਮਾਈ ਅਗਲੇ ਕਹਿੰਦੇ ਬੈਂਕ ਵਾਲੇ ਕੋਈ ਹੱਥ ਪੱਲਾ ਵੀ ਜਿਹੜਾ ਉਹ ਨਹੀਂ ਫੜਾ ਰਹੇ। ਸੋ ਜਿੱਦਾਂ ਦੇ ਹਾਲਾਤ ਬਣਦੇ ਜਾਂਦੇ, ਲੋਕੀ ਤਾਂਹੀਓ ਕ੍ਰਿਪਟੋ ਕਰੰਸੀ ਵੱਲ ਨੂੰ ਭੱਜੇ ਨੇ। ਵੀ ਇਹਨਾਂ ਨੇ ਤਾਂ ਪਤਾ ਨਹੀਂ ਕੀ ਕਰਨਾ, ਨਾ ਸਰਵਿਸ ਦਿੰਦੇ ਆ ਨਾ ਹੋਰ। ਸੋ ਭਾਈ ਇਸ ਹਿਸਾਬ ਦੇ ਨਾਲ ਜਿਹੜਾ ਉਹ ਬਚ ਕੇ ਜੀ। ਜਿਹੜਾ ਉਹ ਰਹੋ। ਸੋ ਪਰ ਇਹਦੀ ਜੀ ਬਿਲਕੁਲ, ਜੀ ਜੀ ਸਟੋਰੀ ਦਾ ਇਹਦਾ ਐਂਡ ਰਿਜ਼ਲਟ ਜਿਹੜੇ ਮਾਈਕਲ ਫਿਨੀ ਆ, ਬਹੁਤਿਆਂ ਨੇ ਉਹਦਾ ਟਾਕ ਸ਼ੋਅ ਵੀ ਸੁਣਿਆ ਹੋਣਾ, ਬਹੁਤ ਪੁਰਾਣਾ ਹੋਸਟ ਆ ਰੇਡੀਓ ਦਾ। ਉਹ ਕਹਿੰਦਾ ਵੀ ਜਦੋਂ ਵੀ ਤੁਸੀਂ ਕਿਤੇ ਜਮ੍ਹਾਂ ਕਰਾਉਣੇ ਆ ਨਾ, ਰਸੀਦ ਆਪਣੇ ਕੋਲ ਰੱਖੋ, ਅਤੇ ਇਹ ਬੰਦੇ ਦੇ ਕੋਲ ਰਸੀਦ ਸੀਗੀ, ਫਿਰ ਉਹ ਫਾਈਟ ਕਰ ਸਕੇ, ਨਹੀਂ ਤਾਂ ਉਹ ਚੈੱਕ ਪਤਾ ਨਹੀਂ ਕਿੱਥੇ ਲੱਭਣਾ ਸੀ। ਐਡੇ ਵੱਡੇ ਦੇਖੋ ਜਰਨਲਿਸਟ ਨੇ ਨਾਲ ਮਿਲ ਕੇ ਕੰਮ ਕੀਤਾ ਤੇ ਤਾਂ ਅਗਲੇ ਦਾ ਬਚਾਅ ਹੋਇਆ, ਤੇ ਨਹੀਂ ਤਾਂ ਆਮ ਬੰਦੇ ਨੂੰ ਤਾਂ ਉਹਨਾਂ ਨੇ ਹੱਥ ਪੱਲਾ ਨਹੀਂ ਸੀ ਫੜਾਇਆ। ਸੋ ਬੜੀ ਮਾੜੀ ਗੱਲ ਆ, ਬੜੀ ਮਾੜੀ ਕਰਤੂਤ ਆ ਜਿਹੜੀ ਬੈਂਕ ਆਫ ਅਮਰੀਕਾ ਵਾਲਿਆਂ ਦੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਔਰਤ ਨੂੰ ਟਲਹਿਰੀ ਦੇ ਵਿੱਚੋਂ ਹੁਣ ਗ੍ਰਿਫਤਾਰ ਕੀਤਾ ਆ। ਕਹਿੰਦੇ $5 ਲੱਖ ਦੇ ਨਕਲੀ ਫੇਕ ਡਿਜ਼ਾਇਨਰ ਹੈਂਡਬੈਗਸ ਦੇ ਨਾਲ ਜਿਹੜੀ ਉਹ ਫੜੀ ਗਈ ਆ। ਸੋ ਡਿਪਟੀਜ਼ ਨੇ ਟਲਹਿਰੀ ਕਾਊਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ, ਉਹਨਾਂ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੈਗਾ। ਡਿਜ਼ਾਇਨਰ ਹੈਂਡਬੈਗਸ, ਕਲੋਥਿੰਗ ਤੇ ਜਿਊਲਰੀ ਨਕਲੀ ਵੱਡੇ-ਵੱਡੇ ਬ੍ਰਾਂਡਾਂ ਦੇ ਜਿਹੜੇ ਨਾਮ ਉੱਤੇ ਥੋਪ ਕੇ ਜਿਹੜੇ ਆ ਉਹ ਲਾਏ ਜਾ ਰਹੇ ਸੀਗੇ। ਸੋ ਕਾਊਂਟਰਫਿਟ ਦਾ ਮਸਲਾ ਆਲਰੇਡੀ ਪਹਿਲਾਂ ਹੀ ਜਿਹੜਾ ਉਹ ਚੱਲਦਾ ਹੀ ਰਹਿੰਦਾ ਆ। ਸੋ ਸਭ ਨੂੰ ਪਤਾ ਵੀ ਜਦੋਂ ਕੋਈ ਨਵਾਂ ਬ੍ਰਾਂਡ ਕੋਈ ਵੀ ਆਪਣਾ ਪ੍ਰੋਡਕਟ ਲਾਂਚ ਕਰਦਾ ਹੈ, ਫੋਟੋਆਂ ਖਿੱਚ ਕੇ ਕਿੱਥੇ ਜਾਂਦੀਆਂ ਆ, ਤੇ ਉੱਥੋਂ ਕੀ ਚੀਜ਼ਾਂ ਬਣ ਕੇ ਫਿਰ ਇੱਧਰ ਆ ਜਾਂਦੀਆਂ। ਕਹਿੰਦੇ 700 ਤੋਂ ਵੱਧ ਨਕਲੀ ਪਰਸ, ਆਰਟੀਕਲਸ ਆਫ ਕਲੋਥਿੰਗ ਤੇ ਜਿਹੜੇ ਟੋਟ ਬੈਗਸ ਆ ਜਿਨ੍ਹਾਂ ਦੇ ਵਿੱਚ ਨਕਲੀ ਜਿਊਲਰੀ ਜਿਹੜੀ ਉਹ ਬਣੀ ਪਈ ਸੀ, ਤੇ $500,000 ਕਹਿੰਦੇ ਆ ਵੀ ਇਸ ਦੀ ਜਿਹੜੀ ਕੀਮਤ ਹੋਣੀ ਆ ਸਟਰੀਟਸ ਦੇ ਉੱਤੇ। ਸੋ ਇਹ ਜਿਹੜੇ ਟਲਹਿਰੀ ਕਾਊਂਟੀ ਸ਼ੈਰਿਫ ਨੇ